ਜੀ ਹਾਂ, ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਹੁਣ ਸਮਾਂ ਹੋ ਗਿਆ ਪ੍ਰੋਗਰਾਮ ਖਬਰ ਤੇ ਨਜ਼ਰ। ਮੇਰਾ ਨਾਮ ਦਿਲਪ੍ਰੀਤ ਸਿੰਘ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅੱਜ ਦੇ ਸਪਾਂਸਰਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ। ਖਬਰ ਤੇ ਨਜ਼ਰ ਦੇ ਖਾਲਸਾ ਇੰਸ਼ੋਰੈਂਸ ਸੈਨੋਜ਼ੇ ਤੋਂ, ਗੁਰਦੀਪ ਸਿੰਘ ਬਿਰਦੀ ਕਲੋਵਿਸ ਤੋਂ, ਇਸ਼ਾਨਜੀਤ ਸਿੰਘ ਕਲੋਠੀ ਯੂਬਾ ਸਿਟੀ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ ਤੋਂ, ਬਹਾਦਰ ਸਿੰਘ ਗਿੱਲ ਫਾਊਲਰ ਤੋਂ, ਸੁੱਚਾ ਸਿੰਘ ਫਰੈਜ਼ਨੋ ਤੋਂ, ਸਰਬਜੀਤ ਸਿੰਘ ਚੋਕਰ ਟਰਲਕ ਤੋਂ, ਹਰਵਿੰਦਰ ਸਿੰਘ ਸਮਰਾ ਯੂਬਾ ਸਿਟੀ ਤੋਂ, ਸੁਰਿੰਦਰ ਸਿੰਘ ਯੂਬਾ ਸਿਟੀ ਤੋਂ ਅਤੇ ਹਰਬੰਸ ਸਿੰਘ ਉਪਲ ਯੂਬਾ ਸਿਟੀ ਤੋਂ। ਇਸ ਸਪਾਂਸਰਾਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਅਤੇ ਹੁਣ ਅਸੀਂ ਬਲਤੇਜ ਪੰਨੂ ਜੀ ਨੂੰ ਸਵਾਗਤ ਕਰਦੇ ਹਾਂ। ਜੀ ਆਇਆਂ ਨੂੰ ਬਲਤੇਜ ਪੰਨੂ ਜੀ। ਮਿਹਰਬਾਨੀ, ਧੰਨਵਾਦ ਦਿਲਪ੍ਰੀਤ ਜੀ। ਔਰ ਤੁਹਾਡੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਔਰ ਗੱਲਬਾਤ ਕਰਦੇ ਹਾਂ ਜੀ ਕੁਛ ਆਲੇ ਦੁਆਲੇ ਦੇ ਬਾਰੇ ਦੇ ਵਿੱਚ ਕੀ ਕੁਛ ਵਾਪਰਿਆ ਜਾਂ ਕੀ ਕੁਛ ਵਾਪਰ ਰਿਹਾ ਜੀ। ਪੰਜਾਬ ਦੇ ਜਿਹੜੇ ਵਿਆਹ ਨੇ ਉਹ ਖਤਰਨਾਕ ਰੂਪ ਧਾਰਨ ਕਰਦੇ ਜਾ ਰਹੇ ਨੇ। ਸਮੇਂ ਸਮੇਂ ਤੇ ਇਹਨਾਂ ਵਿਆਹਾਂ ਦੇ ਵਿੱਚ ਚੱਲਦੀਆਂ ਗੋਲੀਆਂ, ਮਰਦੇ ਲੋਕ, ਇਹ ਵਿਆਹਾਂ ਦੇ ਸੀਜ਼ਨ ਦੇ ਵਿੱਚ ਮੁੱਖ ਖਬਰਾਂ ਦੇ ਰੂਪ ਦੇ ਵਿੱਚ ਤੁਸੀਂ ਕਹਿ ਲਓ ਕਿ ਆਉਣੇ ਸ਼ੁਰੂ ਹੋ ਗਏ ਨੇ। ਵਿਆਹਾਂ ਦਾ ਸੀਜ਼ਨ ਸ਼ੁਰੂ ਹੋਇਆ 2 ਹਫ਼ਤਿਆਂ ਤੋਂ, ਤੇ ਪਹਿਲੀ ਖਬਰ ਜਿਹੜੀ ਹੈ ਜੀ ਉਹ ਆ ਗਈ ਹੈ ਕਿ ਕੋਟਕਪੂਰੇ ਦੇ ਵਿੱਚ 2 ਜਾਣੇ ਜਿਹੜੇ ਸੀਗੇ ਜੀ ਉਹ ਜਦੋਂ ਜੀ ਇੱਕ ਇਹਦੇ ਵਿੱਚ ਜਿਹੜਾ ਵਿਆਹੰਦੜ ਸੀਗਾ ਉਹਦਾ ਮਾਮਾ ਸੀ ਤੇ ਦੂਜਾ ਮਾਸੜ, ਦੋਵਾਂ ਨੇ ਜਿਹੜੀਆਂ ਜੀ ਉਹ ਕੱਢ ਲਈਆਂ ਰਫਲਾਂ ਤੇ ਪਿਸਤੌਲ ਆਪੋ ਆਪਣੇ, ਤੇ ਉਹ ਜਦੋਂ ਜੀ ਜਿਹੜੀ ਸੀ ਉਹ ਫਾਇਰਿੰਗ ਕਰਨ ਲੱਗ ਗਏ। ਔਰ 60 ਦੇ ਕਰੀਬ ਜਿਹੜੀਆਂ ਉਹ ਫਾਇਰ ਹੋਏ ਦੱਸੇ ਜਾਂਦੇ ਆ। ਹਾਲਾਂਕਿ ਮੈਰਿਜ ਪੈਲੇਸ ਦੇ ਬਾਹਰ ਜਿਹੜਾ ਉਹ ਲਿਖਿਆ ਹੁੰਦਾ ਕਿ ਅੰਦਰ ਜਿਹੜਾ ਉਹ ਅਸਲਾ ਲਿਜਾਣਾ ਮਨਾ, ਨਾ ਕੋਈ ਟਲਦਾ ਤੇ ਨਾ ਇਹਦੇ ਉੱਤੇ ਸਖਤੀ ਜਿਹੜੀ ਹੁੰਦੀ ਹੈ। ਜਦੋਂ ਇੱਦਾਂ ਦੀਆਂ ਖਬਰਾਂ ਆਉਂਦੀਆਂ ਤੇ ਕੁਛ ਸਮੇਂ ਵਾਸਤੇ ਸਖਤੀ ਜਿਹੜੀ ਹੈ ਜੀ ਉਹ ਪੁਲਿਸ ਕਰ ਦਿੰਦੀ ਆ, ਉਦੋਂ ਬਾਅਦ ਫਿਰ ਪੁਲਿਸ ਭੁੱਲ ਭੁਲਾ ਜਾਂਦੀ ਆ। ਜਿਹੜੀ ਇਹ ਗੋਲੀ ਚੱਲੀ ਇਹਦੇ ਵਿੱਚ ਇੱਕ 8 ਸਾਲਾਂ ਦਾ ਮੁੰਡਾ ਵਿਕਰਮਜੀਤ ਸਿੰਘ ਜਿਹੜਾ ਸੀਗਾ ਉਹਦੀ ਥਾਂ ਮੌਤ ਹੋ ਗਈ। ਕੱਲਾ ਮਾਪਿਆਂ ਦਾ ਬੱਚਾ ਇਹ ਦੱਸਿਆ ਜਾਂਦਾ। ਇੱਕ ਬੱਚਾ ਇਹਦੇ ਵਿੱਚ ਜ਼ਖਮੀ ਹੋ ਗਿਆ ਜਿਹੜਾ ਗੁਰੂ ਗੋਬਿੰਦ ਸਿੰਘ ਮੈਡੀਕਲ ਹੌਸਪੀਟਲ ਇੱਥੇ ਫਰੀਦਕੋਟ ਦੇ ਵਿੱਚ ਜਿਹੜਾ ਉਹ ਜੇਰੇ ਇਲਾਜ ਦੱਸਿਆ ਜਾ ਰਿਹਾ। ਮਾਮਾ ਤੇ ਮਾਸੜ ਫਰਾਰ ਹੈ। ਪੁਲਿਸ ਨੇ ਜਿਹੜੀਆਂ ਵੱਖ-ਵੱਖ ਧਾਰਾਵਾਂ ਦੇ ਤਹਿਤ ਜਿਹੜਾ ਉਹ ਕੇਸ ਦਰਜ ਕੀਤਾ। ਤੁਹਾਨੂੰ ਯਾਦ ਹੋਣਾ ਬਠਿੰਡੇ ਦੇ ਵਿੱਚ ਜਿਹੜੀ ਇੱਕ ਡਾਂਸਰ ਸੀ ਉਹਦੇ ਹੋਏ ਜਿਹੜਾ ਕਤਲ ਸੀਗਾ ਜੀ, ਉਹਨੇ ਬਹੁਤ ਵੱਡੀ ਚਰਚਾ ਜਿਹੜੀ ਉਹ ਛੇੜੀ ਸੀ। ਜਦੋਂ ਤੁਹਾਡੇ ਗੀਤਾਂ ਦੇ ਵਿੱਚ ਜਿਹੜੀਆਂ ਇਹੋ ਜਿਹੀਆਂ ਗੱਲਾਂ ਜਿਹੜੀਆਂ ਉਹ ਆਉਣਗੀਆਂ, ਵਹਿਮ ਕੱਢ ਲਈ, ਜੇਲ੍ਹਾਂ 'ਚੋਂ ਫੋਨ ਤੇ ਗੋਲੀਆਂ, ਧਮਾਕੇ, ਜਾਂ ਜਿੱਥੇ ਜਿਹੜਾ ਫਾਇਰ ਜੱਟ ਉੱਥੇ ਜਾ ਕੇ ਕਰਦਾ ਜਿੱਥੇ ਪਾਬੰਦੀ ਲੱਗੀ ਹੁੰਦੀ ਆ, ਜੋ ਬੀਜੋਗੇ ਉਹ ਵੱਢੋਗੇ। ਉਹੀ ਕਹਾਣੀ ਜਿਹੜੀ ਆ ਉਹ ਪੰਜਾਬੀ ਗੀਤਾਂ ਵਾਲੀ ਬਿਲਕੁਲ ਸਭ ਦੇ ਜਿਹੜਾ ਜੀ ਉਹ ਸਾਹਮਣੇ ਇਸ ਵੇਲੇ ਦਿਸ ਰਹੀ ਆ। ਪਿਛਲੇ ਦਿਨਾਂ ਦੇ ਵਿੱਚ ਜਿਹੜੇ ਇੱਥੇ ਗ੍ਰਿਫਤਾਰ ਕੀਤੇ ਗਏ ਸਿਆਸੀ ਕਤਲਾਂ ਦੇ ਮਾਮਲੇ ਦੇ ਵਿੱਚ, ਕਿਉਂਕਿ ਪੰਜਾਬ ਪੁਲਿਸ ਨੇ ਦਾਅਵਾ ਇਹ ਕੀਤਾ ਕਿ ਉਹਨਾਂ ਨੇ ਇਹਨਾਂ ਕਤਲਾਂ ਦੀ ਸਾਰੀ ਕਹਾਣੀ ਜਿਹੜੀ ਆ ਉਹ ਲੱਭ ਲਈ ਆ, ਤੇ NIA ਜਿਹੜੀ ਆ ਜਿਹਨੂੰ ਇੱਕ ਗੁਸਾਈ ਮਾਮਲਾ ਦਿੱਤਾ ਗਿਆ ਸੀ ਜਿਹੜਾ ਲੁਧਿਆਣੇ 'ਚ ਕਤਲ ਹੋਇਆ ਸੀਗਾ, ਉਹਦੀ ਜਾਂਚ ਆਰੰਭੀ ਆ NIA ਨੇ। ਤੇ ਸੂਬੇ ਦੇ ਵਿੱਚ ਜਿਹੜੇ ਮਿੱਥ ਕੇ ਕੀਤੇ ਗਏ ਜਿਹੜੇ ਸਿਆਸੀ ਕਤਲ ਸੀ, NIA ਦੀ ਟੀਮ ਨੇ ਜਿਹੜੇ 4 ਜਣੇ ਨੇ ਉਹ ਇਹਦੇ ਹਵਾਲੇ ਕੀਤੇ ਆ ਪੰਜਾਬ ਪੁਲਿਸ ਨੇ। ਇਹਦੇ ਵਿੱਚ ਜਿਹੜੇ ਗ੍ਰਿਫਤਾਰ ਕੀਤੇ ਗਏ ਜਗਤਾਰ ਸਿੰਘ ਜੌਹਲ, ਜਿੰਮੀ ਰਮਨਦੀਪ ਉਰਫ ਰਮਨ ਕਨੇਡੀਅਨ ਤੇ ਹਰਦੀਪ ਸਿੰਘ ਸ਼ੇਰਾ, ਇਹਨਾਂ ਦਾ 5 ਦਿਨ ਦਾ ਰਿਮਾਂਡ ਜਿਹੜਾ ਉਹ ਹਾਸਲ ਕੀਤਾ। NIA ਜਿਹੜੀ ਟੀਮ ਹੈ ਉਹ ਲੁਧਿਆਣੇ ਦੇ ਕ੍ਰਾਈਮ ਬ੍ਰਾਂਚ ਦੇ ਵਿੱਚ ਇਹਨਾਂ ਤੋਂ ਪੁੱਛਗਿੱਛ ਜਿਹੜੀ ਆ ਉਹ ਕਰ ਰਹੀ ਹੈ। ਇਸ ਗੱਲ ਦੀ ਚਰਚਾ ਹੈ ਕਿ NIA ਦੀ ਟੀਮ ਆਉਂਦੇ ਦਿਨਾਂ ਦੇ ਵਿੱਚ ਇਹਨਾਂ ਨੂੰ ਦਿੱਲੀ ਹੈੱਡ ਆਫਿਸ ਲਿਜਾ ਕੇ ਪੁੱਛਗਿੱਛ ਜਿਹੜੀ ਆ ਉਹ ਕਰ ਸਕਦੀ ਆ, ਔਰ 4 ਨੂੰ ਜਿਹੜਾ ਉਹ ਆਮੋ ਸਾਹਮਣੇ ਬਿਠਾ ਕੇ ਤੇ ਵੱਖਰੇ ਤੌਰ ਦੇ ਉੱਤੇ ਪੁੱਛਗਿੱਛ ਜਿਹੜੀ ਆ ਉਹ ਕੀਤੀ ਜਾ ਰਹੀ ਹੈ। ਪੰਜਾਬ ਪੁਲਿਸ ਨੇ ਦਾਅਵਾ ਕੀਤਾ ਸੀਗਾ ਕਿ ਇਹ ਵਿਦੇਸ਼ਾਂ ਦੇ ਨਾਲ ਇਹਦੇ ਜਿਹੜੇ ਆ ਜੀ ਉਹ ਤਾਰ ਜੁੜੇ ਹੋਏ ਆ। ਇਹ ਵੀ ਕਿਹਾ ਹਾਲਾਂਕਿ ਜਿਹੜੀ ਜਾਂਚ ਆ ਉਹ ਸਿਰਫ ਰਵਿੰਦਰ ਗੋਸਾਈ ਦੇ ਕਤਲ ਕਾਂਡ ਦੀ ਜਿਹੜੀ ਆ ਜੀ ਉਹ ਸੌਂਪੀ ਗਈ ਆ, ਪਰ ਟੀਮ ਜਿਹੜੇ ਹੋਰ ਹੋਏ ਸਿਆਸੀ ਕਤਲ ਹੈ ਉਹਨਾਂ ਦੀਆਂ ਪਰਤਾਂ ਵੀ ਖੋਲਣ ਦੇ ਵਿੱਚ ਜਿਹੜੀ ਆ ਜੀ ਉਹ ਲੱਗੀ ਹੋਈ ਆ। ਕੁਛ ਰਿਪੋਰਟਾਂ ਇਹ ਵੀ ਦੱਸਦੀਆਂ ਨੇ ਕਿ ਪੰਜਾਬ ਪੁਲਿਸ ਨੇ ਜਿਹੜੇ ਕੁਛ ਲੋਕਾਂ ਦੇ ਵਾਸਤੇ ਜਿਹੜੇ ਆਊਟਲੁੱਕ ਜਿਹੜੇ ਜਾਰੀ ਕੀਤਾ ਹੁੰਦਾ ਸਰਕੂਲਰ ਜਿਹੜਾ, ਉਹਦੇ ਤੋਂ ਇੱਕ ਵਿਅਕਤੀ ਨੂੰ ਜਿਹੜਾ ਜੀ ਉਹ ਏਅਰਪੋਰਟ ਤੋਂ ਗ੍ਰਿਫਤਾਰ ਕੀਤਾ। ਉਦੋਂ ਬਾਅਦ ਉਹਨੂੰ ਜਿਹੜਾ ਜੀ ਅੱਗੇ ਤੋਂ ਅੱਗੇ ਜਿਹੜੀਆਂ ਪੈਰਾਂ ਮਿਲੀਆਂ ਨੇ। ਹਾਲਾਂਕਿ ਜਿਹੜਾ ਇਹ ਜੱਗੀ ਜੌਹਲ ਹੈ ਜੀ, ਜਗਤਾਰ ਸਿੰਘ ਜੌਹਲ, ਜੱਗੀ ਜੌਹਲ ਜਿਹੜਾ, ਉਹਦੇ ਗ੍ਰਿਫਤਾਰੀ ਜਿਹੜੀ ਹੈ ਜੀ
ਉਹਨੂੰ ਲੈ ਕੇ ਉਹਦਾ ਜਿਹੜਾ ਜੀ ਵਿਦੇਸ਼ਾਂ ਦੇ ਵਿੱਚ ਕਾਫੀ ਵਿਰੋਧ ਹੋ ਰਿਹਾ। ਇੰਗਲੈਂਡ ਦੇ ਵਿੱਚ ਜਿਹੜੇ ਮਿਸਟਰ ਢੇਸੀ ਨੇ ਉਹਨਾਂ ਦਾ ਵੀ ਇਸ ਗੱਲੋਂ ਜਿਹੜਾ ਵਿਰੋਧ ਕੀਤਾ ਗਿਆ ਕਿ ਉਹ ਇਸ ਮਾਮਲੇ ਦੇ ਉੱਤੇ ਕਿਉਂ ਨਹੀਂ ਬੋਲੇ। ਜਿਹੜੇ ਬਾਕੀ ਫੜੇ ਹੋਏ ਨੇ ਉਹਦੇ ਬਾਰੇ ਤਾਂ ਬਹੁਤਾ ਕੁਝ ਜਿਹੜਾ ਨਹੀਂ ਆ ਰਿਹਾ। ਜੱਗੀ ਦੌਲ ਦੇ ਬਾਰੇ ਦੇ ਵਿੱਚ ਜਿਹੜੀ ਆ ਜੀ ਉਹ ਜ਼ਰੂਰ ਡੇ ਬਾਈ ਡੇ ਆਵਾਜ਼ ਜਿਹੜੀ ਆ ਉੱਚੀ ਹੋ ਰਹੀ ਆ ਕਿ ਕਿਹੜੇ ਸਬੂਤ ਸੀਗੇ ਜਿਹਦੇ ਤਹਿਤ ਜੱਗੀ ਦੌਲ ਦੀ ਗ੍ਰਿਫਤਾਰੀ ਜਿਹੜੀ ਹੋਈ ਹੈ। ਜੱਗੀ ਦੌਲ ਦਾ ਨਾਮ ਕਿਸੇ ਕਤਲ ਦੇ ਵਿੱਚ ਸਿੱਧੇ ਰੂਪ ਦੇ ਵਿੱਚ ਨਹੀਂ ਜੁੜਦਾ। ਪੁਲਿਸ ਦੇ ਦੱਸਣ ਦੇ ਅਨੁਸਾਰ ਉਹਨੂੰ ਮਹਿਜ਼ ਇੱਕ ਫੰਡਿੰਗ ਦੇ ਵਾਸਤੇ ਜਿਹੜਾ ਜੀ ਉਹ ਫੜਿਆ ਗਿਆ, ਜਿਹੜਾ ਉਹ ਦੱਸੀਦਾ ਅਜੇ, ਕਿਉਂਕਿ ਇਸੋਂ ਪੰਜਾਬ ਪੁਲਿਸ ਦਾ ਉਹਦਾ ਰਿਮਾਂਡ ਮੁੱਕ ਗਿਆ। ਪੰਜਾਬ ਪੁਲਿਸ ਨੇ ਅਜੇ ਤੱਕ ਕੋਈ ਖੁਲਾਸਾ ਜਿਹੜਾ ਜੀ ਇਸ ਮਾਮਲੇ ਦੇ ਉੱਤੇ ਨਹੀਂ ਕੀਤਾ ਕਿ ਜਿਹੜਾ ਜੀ ਉਹਦੇ ਤੋਂ ਪੁੱਛਗਿੱਛ ਦੇ ਵਿੱਚ ਜਿਹੜਾ ਉਹ ਕੀ ਲੱਭਿਆ। ਜੇ ਇਹਨਾਂ ਕਤਲਾਂ ਦੀ ਗੱਲ ਚੱਲੀ ਆ ਤੇ ਕਤਲ ਦੀ ਹੋਰ ਗੱਲ ਜਿਹੜੀ ਉਹ ਕਰ ਲਈਏ, ਜਿਹੜਾ ਜਿਹਦੇ ਵਾਸਤੇ ਪੰਜਾਬ ਪੁਲਿਸ ਜਿਹੜੀ ਆ ਜੀ ਉਹ ਮੁੜ ਕੇ ਸਰਗਰਮ ਹੋਈ ਹੈ। ਇਹ ਜਿਹੜਾ ਜੀ ਨਾਮਧਾਰੀ ਡੇਰਾ, ਇਹਦੇ ਮਰਹੂਮ ਮੁਖੀ ਜਿਹੜੇ ਜਗਜੀਤ ਸਿੰਘ ਦੀ ਪਤਨੀ ਮਾਤਾ ਚੰਦ ਕੌਰ ਦਾ ਜਿਹੜਾ ਕਤਲ ਸੀਗਾ, ਇਹ ਵੀ ਅਜੇ ਤੱਕ ਅਣਸੁਲਝਿਆ। ਪੰਜਾਬ ਪੁਲਿਸ ਦੇ ਮੁਖੀ ਜਿਹੜੇ ਨੇ ਉਹਨਾਂ ਨੇ ਲੁਧਿਆਣੇ ਦੇ ਪੁਲਿਸ ਅਧਿਕਾਰੀਆਂ ਦੇ ਨਾਲ ਡਿਟੇਲ ਦੇ ਵਿੱਚ ਇਹਦੇ ਸੰਬੰਧੀ ਮੀਟਿੰਗ ਜਿਹੜੀ ਉਹ ਕੀਤੀ ਹੈ ਤੇ ਕਾਤਲਾਂ ਦਾ ਖੁਰਾ ਖੋਜ ਲਾਉਣ ਦੇ ਵਾਸਤੇ ਇੱਕ ਵਾਰੀ ਫੇਰ ਵੱਡਾ ਹਮਲਾ ਮਾਰਨ ਦੀ ਗੱਲ ਜਿਹੜੀ ਹੈ ਜੀ ਉਹ ਆਖੀ ਹੈ। ਪਿਛਲੀ ਸਰਕਾਰ ਨੇ ਕੇਸ ਹੱਲ ਨਾ ਹੋਣ ਕਰਕੇ ਇਹਦੀ ਜਾਂਚ CBI ਦੇ ਹਵਾਲੇ ਕਰਤੀ ਸੀ। ਇਹਦੇ ਬਾਵਜੂਦ ਪੰਜਾਬ ਪੁਲਿਸ ਨੇ ਇਸ ਕੇਸ ਨੂੰ ਨਵੇਂ ਸਿਰੇ ਤੋਂ ਹੱਲ ਕਰਨ ਦੇ ਯਤਨ ਸ਼ੁਰੂ ਜਿਹੜੇ ਆ ਉਹ ਕੀਤੇ ਆ। ਜਗਦੀਸ਼ ਗਗਨੇਜਾ ਕੇਸ ਦੀ ਜਾਂਚ ਵੀ CBI ਨੂੰ ਸੌਂਪੀ ਗਈ ਸੀਗੀ, ਪਰ CBI ਕਤਲਾਂ ਦਾ ਇਸ ਕਤਲ ਦਾ ਜਿਹੜਾ ਸੀਗਾ ਉਹ ਸੁਰਾਗ ਲੱਭਣ ਦੇ ਵਿੱਚ ਫੇਲ ਰਹੀ ਆ। ਔਰ ਹੁਣ ਪੰਜਾਬ ਪੁਲਿਸ ਇਹ ਕਹਿੰਦੀ ਆ ਕਿ ਉਹਨੇ ਵੱਡੇ ਰਾਜਨੀਤਿਕ ਕਤਲ ਦਾ ਮਾਮਲਾ ਹੱਲ ਕਰਕੇ ਇਹ ਸਾਬਤ ਕਰਤਾ ਹੈ ਕਿ ਸੂਬਾ ਪੁਲਿਸ ਜਿਹੜੀ ਆ ਉਹ ਅਹਿਮ ਮਸਲੇ ਹੱਲ ਕਰਨ ਦੇ ਸਮਰੱਥ ਹੈ। ਦੇਖਣਾ ਇਹ ਹੋਊਗਾ ਜੀ ਕਿ ਦੁਬਾਰਾ ਤੋਂ ਖੁੱਲੀ ਇਹ ਜਾਂਚ ਜਿਹੜੀ ਆ ਉਹ ਚੰਦ ਕੌਰ ਦੇ ਕਾਤਲਾਂ ਦੀ ਪੈੜ ਜਿਹੜੀ ਆ ਉਹ ਨੱਪ ਸਕਦੀ ਹੈ ਜਾਂ ਨਹੀਂ। ਹਾਲਾਂਕਿ ਕੁਝ ਜਿਹੜੇ ਆ ਜੀ ਉਹ ਇਹ ਕਹਿ ਰਹੇ ਆ ਕਿ ਇਹ ਉਹੋ ਜਿਹੀ ਕਤਲ ਸੀ ਜਿਹੋ ਜਿਹੇ ਪੰਜਾਬ ਦੇ ਵਿੱਚ ਹੋਏ ਨੇ, ਪਰ ਨਾਲ ਦੀ ਨਾਲ ਇਹ ਵੀ ਗੱਲ ਜਿਹੜੀ ਆ ਜੀ ਉਹਦੇ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਇਹ ਕਤਲ ਜਿਹੜਾ ਸੀਗਾ ਜੀ ਉਹ ਆਪਸੀ ਜਿਹੜਾ ਵਖਰੇਵਾਂ ਇੱਥੇ ਚੱਲ ਰਿਹਾ ਇਸ ਨਾਮਧਾਰੀ ਡੇਰੇ ਦੇ ਵਿੱਚ, ਉਹਦੇ ਤੋਂ ਵੀ ਨਾ ਜਿਹੜੀ ਆ ਉਹ ਨਹੀਂ ਕੀਤੀ ਜਾ ਸਕਦੀ। ਇਸ ਵੇਲੇ ਜਿਹੜੀਆਂ ਵੱਡੀਆਂ ਖਬਰਾਂ ਨੇ ਹੈਰਾਨੀਜਨਕ ਤਰੀਕੇ ਦੇ ਨਾਲ ਉਹਦੇ ਵਿੱਚ ਪਦਮਾਵਤੀ ਫਿਲਮ ਜਿਹੜੀ ਸੰਜੇ ਲੀਲਾ ਬੰਸਾਲੀ ਨੇ ਬਣਾਈ ਆ, ਇਹ ਰਿਲੀਜ਼ ਹੋਣੀ 1 ਅਗਸਤ ਨੂੰ। ਇਹ ਵੱਡੀਆਂ ਖਬਰਾਂ ਦੇ ਰੂਪ ਦੇ ਵਿੱਚ ਹੈ ਕਿਉਂਕਿ ਇਹਦਾ ਵਿਰੋਧ ਜਿਹੜਾ ਉਹ ਚੱਲ ਰਿਹਾ ਇਸ ਵੇਲੇ ਇੱਥੇ ਰਾਜਸਥਾਨ ਦੇ ਵਿੱਚ, ਖਾਸ ਤੌਰ ਦੇ ਉੱਤੇ ਰਾਜਸਥਾਨ ਦੇ ਵਿੱਚ ਵੋਟਾਂ ਆਉਣੀਆਂ ਨੇ ਤੇ ਵੋਟਾਂ ਦੇ ਕਰਕੇ ਜਿਹੜਾ ਜੀ ਰਾਜਪੂਤ ਜਿਹੜਾ ਭਾਈਚਾਰਾ ਹੈ ਉਹਦੀ ਨਾਰਾਜ਼ਗੀ ਸਰਕਾਰ ਨਹੀਂ ਸਹੇੜ ਸਕਦੀ ਤੇ ਉਹਨੂੰ ਇਹੀ ਆ ਹੱਲਾਸ਼ੇਰੀ ਥੋੜੀ ਦੇ ਸਕਦੀ ਹੈ। ਇਹ ਸਰਕਾਰੀ ਹੱਲਾਸ਼ੇਰੀ ਕਹਿ ਲਓ ਕਿ ਜਿਹੜੇ ਲੋਕ ਸ਼ਰੇਆਮ ਕਹਿੰਦੇ ਆ ਕਿ ਇਹਦੇ ਵਿੱਚ ਕੰਮ ਕਰਨ ਵਾਲੀ ਅਦਾਕਾਰਾਂ ਨੂੰ ਜਿਉਂਦਿਆਂ ਸਾੜ ਦਿਓ ਜਾਂ ਉਹਦੇ ਸਿਰ ਦਾ ਮੁੱਲ ਜਿਹੜਾ ਜੀ ਉਹ ਪਾਈ ਫਿਰਦੇ ਆ, ਉਹ ਆਰਾਮ ਦੇ ਨਾਲ ਜਿਹੜਾ ਜੀ ਉਹ ਤੁਰੇ ਵੀ ਫਿਰਦੇ ਆ ਤੇ ਜਿਹੜੀ ਆਪਣੀ ਐਜੀਟੇਸ਼ਨ ਵੀ ਚਲਾਈ ਜਾਂਦੇ ਆ। ਸੰਜੇ ਲੀਲਾ ਬੰਸਾਲੀ ਦੀ ਜਿਹੜੀ ਇਹ ਵਿਵਾਦਾਂ ਦੇ ਵਿੱਚ ਘਿਰੀ ਫਿਲਮ ਹੈ, ਇਹਦੀ ਜਿਹੜੀ 1 ਤਰੀਕ ਸੀਗੀ ਉਹ ਹਾਲ ਦੀ ਘੜੀ ਜਿਹੜੇ ਇਹਦੇ ਪ੍ਰੋਡਿਊਸਰ ਨੇ ਉਹਨਾਂ ਨੇ ਟਾਲ ਦਿੱਤੀ ਹੈ। ਜਿਹੜੀ ਇਹ ਫਿਲਮ 1 ਦਸੰਬਰ ਨੂੰ ਜਿਹੜੀ ਉਹ ਰਿਲੀਜ਼ ਹੋਣੀ ਸੀਗੀ, ਉਹਨਾਂ ਨੇ ਕਿਹਾ ਕਿ ਮਰਜ਼ੀ ਦੇ ਨਾਲ ਹੀ ਆਪਣਾ ਜਿਹੜਾ ਜੀ ਉਹ ਫੈਸਲਾ ਉਹਨਾਂ ਨੇ ਲਿਆ। ਉਹਨਾਂ ਨੇ ਕਿਹਾ ਕਿ ਦੇਸ਼ ਦੇ ਕਾਨੂੰਨ ਤੇ ਫਿਲਮ ਸਰਟੀਫਿਕੇਟ ਦੇ ਬਾਰੇ ਕੇਂਦਰੀ ਬੋਰਡ ਵਰਗੀਆਂ ਸੰਸਥਾਵਾਂ ਜਿਹੜੀਆਂ ਉਹਦਾ ਉਹ ਸਨਮਾਨ ਕਰਦੇ ਆ ਤੇ ਇੱਕ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਉਹ ਮੁਕੰਮਲ ਪ੍ਰਕਿਰਿਆ ਦਾ ਪਾਲਣ ਕਰਨ ਦੇ ਵਾਸਤੇ ਕਮਿਟਡ ਨੇ। ਉਹਨਾਂ ਨੇ ਇਹ ਵੀ ਕਿਹਾ ਕਿ ਉਹਨਾਂ ਨੂੰ ਪੂਰਾ ਯਕੀਨ ਹੈ ਕਿ ਉਹਨਾਂ ਨੂੰ ਛੇਤੀ ਫਿਲਮ ਰਿਲੀਜ਼ ਕਰਨ ਦੀ ਪ੍ਰਵਾਨਗੀ ਜਿਹੜੀ ਹੈ ਉਹ ਮਿਲ ਜੂਗੀ। ਸੈਂਸਰ ਬੋਰਡ ਦੇ ਜਿਹੜੇ ਮੁਖੀ ਨੇ ਉਹਨੇ ਪਿਛਲੇ ਦਿਨੀ ਫਿਲਮ ਸਾਜ਼ਾਂ ਦੇ ਵੱਲੋਂ ਬੋਰਡ ਤੋਂ ਪ੍ਰਮਾਣ ਪੱਤਰ ਲਏ ਬਿਨਾਂ ਮੀਡੀਆ ਚੈਨਲਾਂ ਦੀ ਫਿਲਮ ਦੀ ਸਕਰੀਨਿੰਗ ਰੱਖਣ ਦੇ ਉੱਤੇ ਇਤਰਾਜ਼ ਜਿਹੜਾ ਜੀ ਉਹ ਜ਼ਾਹਰ ਕੀਤਾ ਸੀਗਾ। ਉਦੋਂ ਬਾਅਦ ਇਹ ਜਿਹੜਾ ਜੀ ਉਹਨਾਂ ਨਿਰਮਾਤਾਵਾਂ ਨੇ ਜਿਹੜਾ ਜੀ ਉਹ ਫੈਸਲਾ ਲਿਆ। ਬੇਸ਼ੱਕ ਜਿਹੜਾ ਜੀ ਜਦੋਂ ਇੰਨੀ ਪ੍ਰਸਿੱਧੀ ਕਿਸੇ ਫਿਲਮ ਨੂੰ ਜਿਹੜੀ ਇਹਦੀ ਮਿਲ ਜਾਂਦੀ ਕੰਟਰੋਵਰਸੀ ਕਰਕੇ ਤੇ ਉਹਦੇ ਵਾਸਤੇ ਤੁਸੀਂ ਇਹ ਕਹਿ ਸਕਦੇ ਹੋ ਕਿ ਉਹਦੇ ਫਾਇਦੇ 'ਚ ਵੀ ਹੁੰਦਾ, ਕਈ ਵਾਰੀ ਜਿਹੜਾ ਜੀ ਉਹ ਨੁਕਸਾਨ ਦੇ ਵਿੱਚ ਵੀ ਉਹਦੇ ਚਲੇ ਜਾਂਦਾ। ਪਰ ਇਹ ਲੋੜੋਂ ਵੱਧ ਜਿਹੜਾ ਜੀ ਇਹਦਾ ਵਿਰੋਧ ਕੀਤਾ ਜਾ ਰਿਹਾ ਉਹ ਵੀ ਉਦੋਂ ਜਦੋਂ ਫਿਲਮ ਅਜੇ ਕਿਸੇ ਨੇ ਵੇਖੀ ਨਹੀਂ। ਬਿਨਾਂ ਵੇਖੇ ਤੋਂ ਫਿਲਮ ਦਾ ਜਿਹੜਾ ਜੀ ਵਿਰੋਧ ਹੋਣਾ ਇਹ ਆਪਣੇ ਆਪ ਦੇ ਵਿੱਚ ਕਈ ਸਵਾਲ ਜਿਹੜੇ ਜੀ ਉਹ ਖੜੇ ਕਰਦਾ ਹੈ ਕਿ ਇਹ ਸਿਆਸਤ ਤੋਂ ਪ੍ਰੇਰਿਤ ਹੈ, ਇਸ ਤੋਂ ਜ਼ਿਆਦਾ ਹੋਰ ਬਹੁਤਾ ਕੁਝ ਨਹੀਂ। ਦਿੱਲੀ ਦੇ ਵਿੱਚ ਇੱਕ ਸਥਿਤ ਜਿਹੜਾ ਜੀ ਕਾਲਜ ਹੈ
ਦਿਆਲ ਸਿੰਘ ਦੇ ਨਾਂ ਦੇ ਉੱਤੇ ਜਿਹੜਾ ਜੀ ਬਣਿਆ ਹੋਇਆ। ਇਹਦਾ ਨਾਮ ਦਿਆਲ ਸਿੰਘ ਕਾਲਜ ਹੈ। ਤੋ ਜਿਹੜੀ ਕੇਂਦਰ ਦੀ ਸਰਕਾਰ ਹੈ ਉਹਨੇ ਕੀ ਕੀਤਾ ਕਿ ਚੁੱਪ ਕੀਤੇ ਇਸ ਦਿਆਲ ਸਿੰਘ ਐਕਚੁਅਲੀ ਇਹ ਦਿਆਲ ਸਿੰਘ ਮਜੀਠੀਆ ਦੇ ਨਾਂ ਜਿਹੜਾ ਉਹਨਾਂ ਦੇ ਨਾਂ ਦੇ ਉੱਤੇ ਇਹ ਕਾਲਜ ਹੈ ਜਿਹੜਾ ਜੀ ਬਣਿਆ ਹੋਇਆ ਔਰ ਪ੍ਰਸਿੱਧ ਕਾਲਜ ਹੈ। ਇਹਦਾ ਨਾਮ ਬਦਲਣ ਦੇ ਵਾਸਤੇ ਜਿਹੜਾ ਜੀ ਚੁੱਪ ਕੀਤਿਆਂ ਕਾਰਵਾਈ ਜਿਹੜੀ ਉਹ ਆਰੰਭ ਦਿੱਤੀ ਗਈ ਤੇ ਇਹਦਾ ਨਾਮ ਜਿਹੜਾ ਜੀ ਉਹ ਕੀਤਾ ਜਾ ਰਿਹਾ ਵੰਦੇ ਮਾਤਰਮ ਜਿਹੜਾ ਉਹ ਕਾਲਜ। ਦਿਆਲ ਸਿੰਘ ਕਾਲਜ ਦਾ ਨਾਮ ਵੰਦੇ ਮਾਤਰਮ ਕਾਲਜ ਜਿਹੜਾ ਜੀ ਉਹ ਕਰਨਾ ਚਾਹੁੰਦੀ ਹੈ ਕੇਂਦਰ ਦੀ ਸਰਕਾਰ। ਕਰ ਦਿੱਤਾ ਸਹੀ ਜਿਹੜਾ ਤੁਸੀਂ ਪੁੱਛੋ ਤਾਂ ਚੁੱਪ ਕੀਤਿਆਂ ਬਿਨਾਂ ਕਿਸੇ ਜਿਹੜਾ ਜੀ ਉਹ ਰੌਲਾ ਰੱਪਾ ਪਾਏ ਤੋਂ। ਤੇ ਇਹ ਵਿਵਾਦ ਜਿਹੜਾ ਜੀ ਇਸ ਵੇਲੇ ਵੱਡਾ ਹੁੰਦਾ ਤੁਰਿਆ ਜਿਹੜਾ ਜੀ ਉਹ ਜਾ ਰਿਹਾ। ਜਿਹੜੇ ਵੱਡੇ ਕਾਲਜ ਨੇ ਇਹਨਾਂ ਦਾ ਨਾਮ ਜਿਹੜਾ ਜੀ ਉਹ ਬਦਲਣ ਦਾ ਸਿਲਸਿਲਾ ਕੁਝ ਸਮਾਂ ਪਹਿਲਾਂ ਵੀ ਜਿਹੜਾ ਜੀ ਉਹ ਸ਼ੁਰੂ ਕੀਤਾ ਗਿਆ ਸੀਗਾ। ਹੁਣ ਦੁਬਾਰਾ ਫਿਰ ਇੱਥੋਂ ਜਿਹੜਾ ਜੀ ਸ਼ੁਰੂ ਹੋਣ ਕਰਕੇ ਇਸ ਵੇਲੇ ਇਹ ਚਰਚਾ ਦੇ ਵਿੱਚ ਜਿਹੜਾ ਜੀ ਉਹ ਆ ਗਿਆ। ਸ਼ੁੱਕਰਵਾਰ ਪਿਛਲਾ ਜਿਹੜਾ ਸੀਗਾ ਜੀ ਨੋਟੀਫਿਕੇਸ਼ਨ ਇਹਦਾ ਜਾਰੀ ਹੋ ਗਿਆ। ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਇਹ ਤੱਥ ਜਿਹੜਾ ਜੀ ਉਹ ਸਾਹਮਣੇ ਆਇਆ ਕਿ ਈਵਨਿੰਗ ਕਾਲਜ ਨੂੰ ਸਵੇਰੇ ਚੱਲਣ ਵਾਲੇ ਮੁਕੰਮਲ ਕਾਲਜ ਦੇ ਵਿੱਚ ਤਬਦੀਲ ਕਰਨ ਦੇ ਨਾਲ ਨਾਲ ਇਹਦਾ ਨਾਮ ਵੀ ਦਿਆਲ ਸਿੰਘ ਕਾਲਜ ਦੀ ਜਗ੍ਹਾ ਦੇ ਉੱਤੇ ਵੰਦੇ ਮਾਤਰਮ ਮਹਾਵਿਦਿਆਲਿਆ ਜਿਹੜਾ ਜੀ ਉਹ ਰੱਖ ਦਿੱਤਾ ਗਿਆ। ਗਵਰਨਿੰਗ ਕੌਂਸਲ ਦੇ ਚੇਅਰਮੈਨ ਦਾ ਇਹ ਬਿਆਨ ਆਇਆ ਕਿ ਈਵਨਿੰਗ ਕਾਲਜ ਦੇ ਵਿਦਿਆਰਥੀ ਦੂਸਰੇ ਦਰਜੇ ਦੇ ਨਾਗਰਿਕਾਂ ਦੀ ਤਰ੍ਹਾਂ ਜਿਹੜਾ ਜੀ ਉਹ ਲੱਗਦੇ ਆ ਤੇ ਹੁਣ ਸਵੇਰ ਸਮੇਂ ਕਾਲਜ ਚੱਲਣ ਕਰਕੇ ਉਹਨਾਂ ਦੀ ਜਿਹੜੀ ਵਿਦਿਅਕ ਗੁਣਵੱਤਾ ਉਹ ਵਧੂਗੀ ਤੇ ਫੈਸਲਾ ਉਹਨਾਂ ਦੇ ਹਿੱਤਾਂ ਦੇ ਮੱਦੇ ਨਜ਼ਰ ਜਿਹੜਾ ਜੀ ਉਹ ਲਿਆ ਗਿਆ। ਚੰਗੀ ਗੱਲ ਹੈ, ਇਹ ਉਹਨਾਂ ਦੇ ਹਿੱਤਾਂ ਦੀ ਮੱਦੇ ਨਜ਼ਰ ਲਿਆ ਗਿਆ। ਪਰ ਦਿਆਲ ਸਿੰਘ ਦੇ ਨਾਮ ਦੇ ਉੱਤੋਂ ਜਿਹੜਾ ਜੀ ਇਹਨੂੰ ਕਿਉਂ ਲਾਇਆ ਗਿਆ ਇਹਦਾ ਕੋਈ ਜਿਹੜਾ ਜਵਾਬ ਅਸਲ ਦੇ ਵਿੱਚ ਤਾਂ ਉਹ ਹੈ ਨੀਗਾ। ਦੇਸ਼ ਦੀ ਵੰਡ ਦੇ ਪਿੱਛੋਂ ਦਿਆਲ ਸਿੰਘ ਕਾਲਜ ਦੇ ਬਹੁਤੇ ਟਰਸਟੀ ਜਿਹੜੇ ਸੀ ਉਹ ਲਾਹੌਰ ਛੱਡ ਜਾਣ ਕਰਕੇ ਕਾਫੀ ਸਮੇਂ ਲਈ ਬੰਦ ਰਿਹਾ। ਪਰ ਲਾਹੌਰ ਦੇ ਵਿੱਚ ਉਹਦੇ ਨਾਂ ਦੇ ਉੱਤੇ ਕਾਲਜ ਮੁੜ ਚਾਲੂ ਕਰ ਦਿੱਤਾ ਗਿਆ। ਇਸੇ ਤਰ੍ਹਾਂ ਦਿਆਲ ਸਿੰਘ ਮਜੀਠੀਆ ਲਾਇਬ੍ਰੇਰੀ ਵੀ ਲਾਹੌਰ ਦੇ ਵਿੱਚ ਚੱਲ ਰਹੀ ਹੈ। ਜੇ ਪਾਕਿਸਤਾਨ ਦੇ ਵਿੱਚ ਇਹ ਸੰਸਥਾਵਾਂ ਜਿਹੜੀਆਂ ਜੀ ਉਹ ਕੰਮ ਕਰ ਰਹੀਆਂ ਨੇ ਤੇ ਇੱਥੇ ਜਿਹੜਾ ਸੀਗਾ ਜੀ ਏਡੀ ਕਿਹੜੀ ਜ਼ਰੂਰਤ ਜਿਹੜੀ ਪੈ ਗਈ ਸੀਗੀ। ਇਹਦਾ ਵਿਰੋਧ ਵੱਖ-ਵੱਖ ਜਿਹੜੀਆਂ ਸੰਸਥਾਵਾਂ ਉਹ ਕਰ ਰਹੀਆਂ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਇਹਦਾ ਜਿਹੜਾ ਵਿਰੋਧ ਕੀਤਾ। ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਜਿਨ੍ਹਾਂ ਦੇ ਕੋਲੇ ਉੱਥੋਂ ਦਾ ਐਜੂਕੇਸ਼ਨ ਮੰਤਰਾਲਾ ਵੀ ਹੈ, ਉਹਨਾਂ ਨੇ ਇਹ ਗੱਲ ਕਹੀ ਆ ਕਿ ਕੇਂਦਰ ਸਰਕਾਰ ਦੇ ਇਸ਼ਾਰੇ ਦੇ ਉੱਤੇ ਇਹ ਸਾਰਾ ਕੁਝ ਜਿਹੜਾ ਜੀ ਉਹ ਹੋ ਰਿਹਾ। ਉਹਨਾਂ ਨੇ ਮੋਦੀ ਸਰਕਾਰ ਦੇ ਉੱਤੇ ਜਿਹੜਾ ਜੀ ਹੱਲਾ ਬੋਲਿਆ ਕਿ ਉਹਨੂੰ ਅਤੀਤ ਪ੍ਰੇਮ ਦੀ ਜਿਹੜੀ ਆ ਉਹ ਬਿਮਾਰੀ ਤੋਂ ਪੀੜਤ ਹੈ, ਜਿਹਦੇ ਕਰਕੇ ਉਹਨਾਂ ਨੇ ਇਹਦੀ ਜਿਹੜੀ ਤਸ਼ਬੀਹ ਦਿੱਤੀ ਆ ਇਹ ਕਿਹਾ ਕਿ ਜਿਹੜਾ ਗੱਡੀ ਚਲਾਉਣ ਦੇ ਵਾਸਤੇ ਰੀਅਰ ਮਿਰਰ ਹੁੰਦਾ, ਜਿਹੜਾ ਪਿੱਛੇ ਦੇਖਣ ਲਈ ਸ਼ੀਸ਼ਾ ਹੁੰਦਾ, ਉਹਨੂੰ ਪਲ ਭਰ ਦੇ ਵਾਸਤੇ ਵੇਖਿਆ ਜਾਂਦਾ। ਪਰ ਕੇਂਦਰ ਦੀ ਸਰਕਾਰ ਜਿਹੜੀ ਆ ਉਹ ਰੀਅਰ ਮਿਰਰ ਨੂੰ ਇਹ ਸਾਬਤ ਕਰਨ ਦੇ ਵਿੱਚ ਲੱਗੀ ਹੋਈ ਆ ਕਿ ਇਹੀ ਤੁਹਾਡਾ ਫਰੰਟ ਦਾ ਜਿਹੜਾ ਜੀ ਉਹ ਸ਼ੀਸ਼ਾ ਹੈ ਤੇ ਇਹਦੇ ਵਿੱਚ ਹੀ ਵੇਖਣਾ, ਜਿਹੜਾ ਕਿ ਉਹ ਗਲਤ ਹੈ। ਇਹਦਾ ਵਿਰੋਧ ਹੋ ਰਿਹਾ। ਅਜੇ ਸੈਂਟਰ ਦੀ ਸਰਕਾਰ ਦੀ ਤਰਫੋਂ ਇਹਦੇ ਉੱਤੇ ਕੋਈ ਪ੍ਰਤੀਕਰਮ ਜਿਹੜਾ ਜੀ ਉਹ ਨਹੀਂ ਆਇਆ ਕਿ ਕੀ ਜਿਹੜਾ ਉਹ ਜਿਹੜਾ ਜੀ ਬਦਲਿਆ ਜਾਊਗਾ ਨਾਮ ਜਾਂ ਨਹੀਂ, ਪਰ ਵਿਰੋਧ ਤਕੜਾ ਹੋ ਰਿਹਾ ਡੇ ਬਾਈ ਡੇ। ਪਿਛਲੇ ਦਿਨੀ ਸੁਖਪਾਲ ਸਿੰਘ ਖਹਿਰਾ ਜਿਹੜੇ ਵਿਵਾਦ ਦੇ ਵਿੱਚ ਘਿਰ ਗਏ, ਅਦਾਲਤ ਦੇ ਵੱਲੋਂ ਉਹਨਾਂ ਦੇ ਖਿਲਾਫ ਜਿਹੜਾ ਸੰਮਨ ਜਾਰੀ ਹੋਇਆ। ਮੁੜ ਕੇ ਉਹਨਾਂ ਨੇ ਹਾਈ ਕੋਰਟ ਦਾ ਰੁਖ ਅਖਤਿਆਰ ਕੀਤਾ। ਹਾਈ ਕੋਰਟ ਦੇ ਵਿੱਚ ਉਹਨਾਂ ਜਿਹੜੀ ਕੁਐਸ਼ਨਿੰਗ ਸੀਗੀ ਇਹ ਨਹੀਂ ਹੋਈ ਔਰ ਹਾਈ ਕੋਰਟ ਨੇ ਕਿਹਾ ਕਿ ਉਹ ਸਾਹਮਣਾ ਕਰਨ ਜਾ ਕੇ ਜਿਹੜੀ ਹੇਠਲੀ ਅਦਾਲਤ ਹੈ ਉਹਦਾ। ਜਿਹੜੇ ਸਿਆਸੀ ਨੇ ਜੀ ਧਿਰਾਂ ਉਹਨਾਂ ਨੇ ਸੁਖਪਾਲ ਸਿੰਘ ਖਹਿਰਾ ਹੋਰਾਂ ਨੂੰ ਜਿਹੜੇ ਜੀ ਉਹ ਘੇਰਨ ਦੇ ਯਤਨ ਕੀਤੇ। ਸੁਖਬੀਰ ਸਿੰਘ ਬਾਦਲ ਹੋਰਾਂ ਨੇ ਖਾਸ ਤੌਰ ਦੇ ਉੱਤੇ ਸੁਖਪਾਲ ਸਿੰਘ ਖਹਿਰਾ ਹੋਰਾਂ ਨੂੰ ਕਿਹਾ ਕਿ ਉਹ ਤੁਰੰਤ ਅਸਤੀਫਾ ਜਿਹੜਾ ਜੀ ਉਹ ਦੇਣ ਤੇ ਹੁਣ ਇਹਦੇ ਉੱਤੇ ਮੋੜਵਾਂ ਵਾਰ ਜਿਹੜਾ ਜੀ ਉਹ ਕੀਤਾ ਸੁਖਪਾਲ ਸਿੰਘ ਖਹਿਰਾ ਹੋਰਾਂ ਨੇ। ਉਹਨਾਂ ਨੇ ਇਹ ਗੱਲ ਕਹੀ ਆ ਕਿ ਉਹਨਾਂ ਦਾ ਅਸਤੀਫਾ ਮੰਗਣ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਹੋਰੀ ਆਪਣੇ ਪਿਤਾ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਸਲਾਹ ਕਰ ਲੈਣ, ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਇੱਕ ਟੀਵੀ ਚੈਨਲ ਦੇ ਉੱਤੇ ਗੱਲ ਕਰਦੇ ਇਹ ਕਿਹਾ ਕਿ ਅਦਾਲਤ ਦੇ ਵੱਲੋਂ ਕਿਸੇ ਨੂੰ ਸੰਮਣ ਕਰਨ ਦੇ ਨਾਲ ਉਹਨੂੰ ਅਪਰਾਧੀ ਨਹੀਂ ਕਿਹਾ ਜਾ ਸਕਦਾ ਜੀ। ਉਹਨਾਂ ਨੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਇਹ ਵੀਡੀਓ ਵੀ ਜਿਹੜੀ ਹੈ ਜੀ ਉਹ ਜਾਰੀ ਕੀਤੀ। ਇਹ ਵੀ ਕਿਹਾ ਕਿ ਸੁਖਬੀਰ ਸਿੰਘ ਬਾਦਲ ਹੋਰੀ ਖੁਦ ਇੱਕ ਫੋਟੋ ਪੱਤਰਕਾਰ ਦੀ ਕੁੱਟਮਾਰ ਦੇ ਦੋਸ਼ਾਂ ਦੇ ਹੇਠ ਜ਼ਮਾਨਤ ਦੇ ਉੱਤੇ ਨੇ ਤੇ ਇਸ ਮਾਮਲੇ ਦੇ ਵਿੱਚ ਉਹਨਾਂ ਦੇ ਉੱਤੇ ਚਾਰਜ ਸ਼ੀਟ ਵੀ ਜਿਹੜੀ ਹੈ ਜੀ ਉਹ ਦਾਖਲ ਹੋ ਚੁੱਕੀ ਹੋਈ ਆ। ਉਹਨਾਂ ਨੇ ਇਹ ਵੀ ਯਾਦ ਦਿਵਾਇਆ ਕਿ ਸਾਲ 2007 ਦੇ ਵਿੱਚ ਉਹਨਾਂ ਦੇ ਪਿਤਾ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਪਿਤਾ ਨੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ ਤਾਂ ਉਹ ਵੀ ਇੱਕ ਕੇਸ ਦੇ ਵਿੱਚ ਜ਼ਮਾਨਤ ਦੇ ਉੱਤੇ ਸੀਗੇ। ਉਹਨਾਂ ਨੇ ਇਹ ਵੀ ਗੱਲ ਜਿਹੜੀ ਜੀ ਉਠਾਈ ਕਿ CBI ਦੇ ਵੱਲੋਂ
ਹਰਪ੍ਰੀਤ ਕਤਲ ਕਾਂਡ ਦੇ ਵਿੱਚ ਚਾਰਜ ਸ਼ੀਟ ਕੀ ਜਗੀਰ ਕੌਰ ਹੋਰਾਂ ਨੂੰ ਨਾ ਸਿਰਫ ਅਕਾਲੀ ਦਲ ਨੇ ਬਚਾਇਆ ਬਲਕਿ ਮੰਤਰੀ ਮੰਡਲ ਦੇ ਵਿੱਚ ਵੀ ਸ਼ਾਮਲ ਕੀਤਾ। ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਇਹ ਵੀ ਯਾਦ ਜਿਹੜਾ ਦੀ ਉਹ ਕਰਾਇਆ ਕਿ ਤੋਤਾ ਸਿੰਘ ਜਿਨ੍ਹਾਂ ਨੂੰ 1 ਸਾਲ ਦੀ ਸਜ਼ਾ ਵੀ ਸੁਣਾਈ ਗਈ ਸੀ ਭ੍ਰਿਸ਼ਟਾਚਾਰ ਦੇ ਮਾਮਲੇ 'ਚ, ਉਹਨੂੰ ਮੰਤਰੀ ਵੀ ਜਿਹੜਾ ਸੀਗਾ ਜੀ ਉਹ ਅਕਾਲੀ ਦਲ ਨੇ ਬਣਾਈ ਰੱਖਿਆ। ਤਾਂ ਕਿ ਇਹ ਜਿਹੜਾ ਮਾਮਲਾ ਜੀ ਉਹ ਠੰਡਾ ਪੈਣ ਦੇ ਅਸਾਰ ਘੱਟ ਨੇ। ਜਿਹੜੀਆਂ ਵਿਰੋਧੀ ਧਿਰਾਂ ਨੇ ਉਹ ਜਿਹੜਾ ਦੀ ਕਿਸੇ ਵੀ ਹਾਲਤ ਦੇ ਵਿੱਚ ਸੁਖਪਾਲ ਸਿੰਘ ਖਹਿਰਾ ਹੋਰਾਂ ਨੂੰ ਇਸ ਮਾਮਲੇ ਦੇ ਉੱਤੇ ਜਿਹੜਾ ਜੀ ਉਹ ਸੌਖਿਆਂ ਨਿਕਲ ਨਹੀਂ ਜਾਣਾ ਦੇਣਾ ਚਾਹੁੰਦੀਆਂ, ਕਿਉਂਕਿ ਉਹ ਸਮਝਦੀਆਂ ਨੇ ਕਿ ਸੁਖਪਾਲ ਸਿੰਘ ਖਹਿਰਾ ਹੋਰੀ ਜਿਹੜੇ ਹਮੇਸ਼ਾ ਤਿੱਖੀ ਸੁਰ ਦੇ ਵਿੱਚ ਵਿਰੋਧੀ ਧਿਰਾਂ ਨੂੰ ਘੇਰਦੇ ਨੇ ਕਿ ਇਹ ਉਹਨਾਂ ਦੇ ਵਾਸਤੇ ਹੁਣ ਸੁਖਪਾਲ ਸਿੰਘ ਖਹਿਰਾ ਨੂੰ ਘੇਰਨ ਦਾ ਮੌਕਾ ਹੈ। ਪਿਛਲੇ ਦਿਨਾਂ ਤੋਂ ਸਰਬੱਤ ਖਾਲਸਾ ਦੇ ਜਿਹੜੇ ਪ੍ਰਬੰਧਕ ਨੇ ਉਹਨਾਂ ਦੇ ਵਿੱਚ ਵੀ ਗਲਤ ਫਹਿਮੀਆਂ ਜਿਹੜੀਆਂ ਦੀ ਉਹ ਚੱਲਣ ਦੀਆਂ ਖਬਰਾਂ ਵਾਹਵਾ ਚਰਚਿਤ ਜਿਹੜੀਆਂ ਉਹ ਰਹੀਆਂ ਨੇ। ਔਰ ਹੁਣ ਦਾਅਵਾ ਇਹ ਕੀਤਾ ਗਿਆ ਕਿ ਜਿਹੜੇ ਸਰਬੱਤ ਖਾਲਸਾ ਦੇ ਪ੍ਰਬੰਧਕ ਨੇ ਉਹ ਕਹਿੰਦੇ ਵੀ ਸਾਡੀਆਂ ਜਿਹੜੀਆਂ ਪਈਆਂ ਗਲਤ ਫਹਿਮੀਆਂ ਸੀਗੀਆਂ ਉਹ ਦੂਰ ਹੋ ਗਈਆਂ ਤੇ ਅੱਗੋਂ ਜਿਹੜਾ ਦੀ ਉਹ ਮਿਲ ਕੇ ਕੰਮ ਕਰਨਗੇ। ਜਿਹੜੀ ਇਹ ਮੀਟਿੰਗ ਸੱਦੀ ਗਈ ਇਹਦੇ ਵਿੱਚ ਬਾਕੀ ਤਾਂ ਸਾਰੇ ਜਿਹੜੇ ਉਹ ਹਾਜ਼ਰ ਸੀਗੇ, ਪਰ ਜਿਨ੍ਹਾਂ ਦੇ ਨਾਲ ਗਲਤ ਫਹਿਮੀਆਂ ਜਾਂ ਜਿਨ੍ਹਾਂ ਦੇ ਬਿਆਨ ਪਿਛਲੇ ਦਿਨਾਂ ਤੋਂ ਚਰਚਾ ਦਾ ਵਿਸ਼ਾ ਬਣਦੇ ਰਹੇ ਆ, ਅਮਰੀਕ ਸਿੰਘ ਅਜਨਾਲਾ, ਉਹ ਇਹਦੇ ਵਿੱਚੋਂ ਗੈਰ ਹਾਜ਼ਰ ਸੀਗੇ। ਦੱਸਿਆ ਜਿਹੜਾ ਜੀ ਇਹ ਗਿਆ ਜਿਹੜੇ ਬਲਜੀਤ ਸਿੰਘ ਦਾਦੂਵਾਲ ਸਨ ਉਹਨਾਂ ਨੇ ਕਹੀ ਕਿ ਪ੍ਰਬੰਧਕਾਂ ਦੇ ਵਿਚਾਲੇ ਆਪਸੀ ਗਲਤ ਫਹਿਮੀਆਂ ਦੂਰ ਹੋ ਗਈਆਂ ਨੇ। ਉਹਨਾਂ ਨੇ ਆਗੂਆਂ ਨੂੰ ਇਹ ਵੀ ਸਪਸ਼ਟ ਕੀਤਾ ਜੀ ਕਿ ਜਿਹੜੇ ਉਹਨਾਂ ਨੇ ਪੰਜਾਬ ਪੁਲਿਸ ਦੇ ਸਾਬਕਾ ਮੁਖੀ KPS ਗਿੱਲ ਨੂੰ ਕੋਈ ਸਿਰੋਪਾਓ ਨਹੀਂ ਦਿੱਤਾ, ਨਾ ਹੀ ਕਦੇ ਕਾਂਗਰਸ ਨੂੰ ਸਹਿਯੋਗ ਦਿੱਤਾ। ਉਹਨਾਂ ਨੇ ਕਿਹਾ ਕਿ ਮੀਟਿੰਗ ਦੇ ਵਿੱਚ ਗਲਤ ਫਹਿਮੀਆਂ ਦੂਰ ਹੋਣ ਪਿੱਛੋਂ ਸਰਕਾਰ ਕੋਲੋਂ ਸਮੂਹਕ ਰੂਪ ਦੇ ਵਿੱਚ ਜਿਹੜੀ ਹੈ ਜੀ ਉਹ ਮੰਗ ਕੀਤੀ ਗਈ ਹੈ ਕਿ KPS ਗਿੱਲ ਸੰਬੰਧੀ ਪੈਨਸ਼ਨ ਜਿਹੜੀ ਆ ਉਹ ਬੰਦ ਕੀਤੀ ਜਾਵੇ। ਸਿਮਰਜੀਤ ਸਿੰਘ ਮਾਨ ਜਿਹੜੇ ਇਸ ਮੀਟਿੰਗ ਦੇ ਵਿੱਚ ਹਾਜ਼ਰ ਸੀ ਉਹਨਾਂ ਨੇ ਵੀ ਕਿਹਾ ਜੀ ਕਿ ਗਲਤ ਫਹਿਮੀਆਂ ਦੂਰ ਹੋ ਗਈਆਂ ਨੇ, ਪਰ ਸਵਾਲ ਜਿਹੜਾ ਜੀ ਉਹ ਅਜੇ ਵੀ ਜਿਉਂ ਦਾ ਤਿਉਂ ਖੜਾ ਹੈ ਕਿ ਅਮਰੀਕ ਸਿੰਘ ਅਜਨਾਲਾ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਅੱਗੋਂ ਕੋਈ ਵੀ ਸਰਬੱਤ ਖਾਲਸਾ ਵਾਲੀਆਂ ਧਿਰਾਂ ਦੀ ਮੀਟਿੰਗ ਹੋਊਗੀ ਤਾਂ ਉਹ ਉਸ ਮੀਟਿੰਗ ਦਾ ਹਿੱਸਾ ਨਹੀਂ ਬਣਨਗੇ। ਜਿਹੜੇ 5 ਜਥੇਦਾਰ ਸੌਂਪੇ ਗਏ ਸੀਗੇ ਸਰਬੱਤ ਖਾਲਸਾ ਦੇ ਵਿੱਚ, ਉਹਨਾਂ ਦੇ ਵਿੱਚੋਂ ਇੱਕ ਸਨ ਅਮਰੀਕ ਸਿੰਘ ਅਜਨਾਲਾ। ਕੀ ਉਹਨਾਂ ਦੇ ਨਾਲ ਇਹ ਗਲਤਫਹਿਮੀ ਦੂਰ ਕੀਤੀ ਗਈ ਹੈ? ਉਹ ਜੇ ਗਲਤਫਹਿਮੀ ਦੂਰ ਕੀਤੀ ਗਈ ਆ ਉਹ ਫਿਰ ਮੀਟਿੰਗ ਦੇ ਵਿੱਚੋਂ ਪਾਸੇ ਕਿਉਂ ਰਹੇ? ਇਹ ਜਿਹੜਾ ਜੀ ਉਹ ਵੱਡਾ ਸਵਾਲ ਅਜੇ ਹੈ। ਇਹਦਾ ਮਤਲਬ ਇਹ ਹੈ ਜੀ ਕਿ ਜਿਹੜੀਆਂ ਗਲਤਫਹਿਮੀਆਂ ਸੀ ਉਹ ਆਪਸ ਦੇ ਵਿੱਚ ਬਹਿ ਕੇ ਨਜਿੱਠਣ ਦੇ ਇੱਕ ਯਤਨ ਜਿਹੜੇ ਆ ਜੀ ਉਹ ਕੀਤੇ ਗਏ ਆ, ਪਰ ਇਹਨਾਂ ਨੂੰ ਬੂਰ ਉਨੀ ਦੇਰ ਤੱਕ ਨਹੀਂ ਪੈ ਸਕਦਾ ਜਿੰਨੀ ਦੇਰ ਤੱਕ ਅਜਨਾਲਾ ਸਾਹਿਬ ਜਿਹੜੇ ਨੇ ਉਹ ਇਹਨਾਂ ਦੇ ਨਾਲ ਨਹੀਂ ਤੁਰਦੇ। ਉਹ ਬਾਰ-ਬਾਰ ਇਹ ਕਹਿ ਰਹੇ ਆ ਕਿ ਉਹ ਅੱਗੋਂ ਇਹਨਾਂ ਦੀਆਂ ਮੀਟਿੰਗਾਂ ਦੇ ਵਿੱਚ ਸ਼ਾਮਲ ਨਹੀਂ ਹੋਣਗੇ। ਪੰਜਾਬ ਦੇ ਕਿਸਾਨਾਂ ਦੀ ਜੇ ਗੱਲ ਕਰੀਏ ਤਾਂ ਕੋਈ ਨਾ ਕੋਈ ਜਿਹੜੀ ਮੁਸ਼ਕਲ ਹੈ ਉਹਨਾਂ ਨੂੰ ਅਕਸਰ ਘੇਰੀ ਰੱਖਦੀ ਹੈ। ਪਿਛਲੇ ਵਰੇ ਜਦੋਂ ਨੋਟਬੰਦੀ ਹੋਈ ਆ, ਡੀਮੋਨੇਟਾਈਜੇਸ਼ਨ ਹੋਈ ਆ, ਤਾਂ ਉਸ ਸਮੇਂ ਜਿਹੜੀ ਕੈਸ਼ ਪੈਸੇ ਦੀ ਥੁੜ ਕਰਕੇ ਆਲੂ ਦਾ ਬੀਜ ਜਿਹੜਾ ਸੀਗਾ ਜੀ ਉਹ ਖਰੀਦਣ ਦੇ ਵਾਸਤੇ ਦੂਜੇ ਸੂਬਿਆਂ ਤੋਂ ਜਿਹੜਾ ਕਿਸਾਨ ਸੀਗਾ ਉਹ ਨਹੀਂ ਨਿੱਤਰ ਕੇ ਸਾਹਮਣੇ ਆਇਆ। ਈਵਨ ਯਾਦ ਹੋਣਾ ਤੁਹਾਨੂੰ ਕਿ ਇੱਥੋਂ ਜਿਹੜੇ ਭਰੇ ਹੋਏ ਟਰੱਕ ਗਏ ਸੀਗੇ ਦੂਜੇ ਸੂਬਿਆਂ ਦੇ ਵਿੱਚ ਤੇ ਰਾਤੋਂ ਰਾਤ ਨੋਟਬੰਦੀ ਹੋ ਗਈ ਤੇ ਨੋਟਬੰਦੀ ਹੋਣ ਦੇ ਨਾਲ ਇਹ ਹੋਇਆ ਕਿ ਕਿਸੇ ਨੇ ਖਰੀਦਿਆ ਨਾ, ਉਹ ਉੱਥੇ ਜਿਹੜਾ ਸੀਗਾ ਜੀ ਉਹ ਕਰਕੇ ਵਾਪਸ ਖਾਲੀ ਹੱਥੀਂ ਕਿਸਾਨਾਂ ਨੂੰ ਜਿਹੜਾ ਜੀ ਉਹ ਪਰਤਣਾ ਪਿਆ। ਹੁਣ ਨੋਟਬੰਦੀ ਕਰਕੇ ਪਿਛਲੇ ਸਾਲ ਵਾਲਾ 70% ਆਲੂ ਕੋਲਡ ਸਟੋਰਾਂ ਦੇ ਵਿੱਚ ਪਿਆ ਰਹਿ ਗਿਆ ਔਰ ਜਿਹੜੀਆਂ ਕੈਸ਼ ਦੀਆਂ ਦਿੱਕਤਾਂ ਸੀਗੀਆਂ ਉਹਦੇ ਕਰਕੇ ਯੂਪੀ ਤੇ ਬੰਗਾਲ ਵਾਲੇ ਜਿਹੜੇ ਜੀ ਉਹ ਵਪਾਰੀ ਆਏ ਨਹੀਂ। ਇਸ ਵਾਰੀ ਜਿਹੜੀ ਹੈ ਜੀ ਉਹ ਬੰਪਰ ਪੈਦਾਵਾਰ ਜਿਹੜੀ ਹੈ ਜੀ ਉਹ ਹੋਣ ਕਰਕੇ ਮੰਡੀਆਂ ਦੇ ਵਿੱਚ ਬਾਰਦਾਨੇ ਦੀ ਕੀਮਤ ਦੇ ਉੱਤੇ ਆਲੂ ਜਿਹੜਾ ਜੀ ਉਹ ਵਿਕ ਰਿਹਾ। 50 ਕਿਲੋ ਦੀ ਇੱਕ ਬੋਰੀ ਜਿਹੜੀ ਕਿਸਾਨਾਂ ਨੂੰ ਆਪਣੀ ਲਾਗਤ 375 ਰੁਪਏ ਪੈਂਦੀ ਆ, ਪਰ ਮੰਡੀਆਂ ਦੇ ਵਿੱਚ 30 ਰੁਪਏ ਦੀ ਬੋਰੀ ਜਿਹੜੀ ਹੈ ਜੀ ਉਹ ਇਸ ਵੇਲੇ ਮਿਲ ਰਹੀ ਆ। ਡੇਅਰੀਆਂ ਦੇ ਵਿੱਚ ਜਿਹੜਾ ਜੀ ਪੱਠੇ ਦੱਸੇ ਦੀ ਜਗ੍ਹਾ ਦੇ ਉੱਤੇ ਆਲੂ ਪਾਇਆ ਜਾ ਰਿਹਾ ਡੰਗਰਾਂ ਨੂੰ ਜਿਹੜਾ, ਔਰ ਜਿਹੜੇ ਡੇਅਰੀ ਮਾਲਕ ਨੇ ਉਹ ਵੀ ਹੁਣ ਇਹ ਆਲੂ ਲੈਣ ਤੋਂ ਇਨਕਾਰੀ ਨੇ। ਉਹ ਕਹਿੰਦੇ ਆ ਕਿ ਉਹਨਾਂ ਦੇ ਸਟੋਰ ਵੀ ਆਲੂਆਂ ਦੇ ਨਾਲ ਜਿਹੜਾ ਜੀ ਉਹ ਭਰ ਗਏ ਆ। ਉਹ ਇਹ ਵੀ ਕਹਿੰਦੇ ਆ ਕਿ 10 ਕਿਲੋ ਤੋਂ ਜ਼ਿਆਦਾ ਆਲੂ ਜਿਹੜਾ ਜੀ ਉਹ ਖਵਾ ਨਹੀਂ ਸਕਦੇ ਡੰਗਰ ਨੂੰ, ਨਹੀਂ ਤਾਂ ਫਿਰ ਜਿਹੜਾ ਉਹਦੇ ਦੁੱਧ ਦੇ ਉੱਤੇ ਅਸਰ ਪੈਂਦਾ। ਤੋ ਇਸ ਵੇਲੇ ਜਿਹੜੇ ਹਾਲਾਤ ਨੇ ਜੀ ਉਹ ਖਾਲੀ ਕਰਨੇ ਪੈਣੇ ਆ ਜਿਹੜੇ ਕੋਲਡ ਸਟੋਰ ਨੇ, ਤੇ ਅੱਗੋਂ ਗਾਹਕ ਜਿਹੜਾ ਜੀ ਉਹ ਆਲੂਆਂ ਦਾ ਕੋਈ ਨਹੀਂ ਹੈਗਾ। ਹਰ ਸਾਲ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਿਹੜੇ ਕਿਸਾਨ ਨੇ ਉਹ ਆਲੂਆਂ ਦੀ ਫਸਲ ਨੂੰ ਲੈ ਕੇ ਜਿਹੜਾ ਜੀ ਵਿਰੋਧ ਪ੍ਰਗਟ ਕਰਦੇ ਆ। ਕਦੀ ਉਹ ਸੜਕਾਂ ਦੇ ਉੱਤੇ ਆਲੂ ਖਿਲਾਰਦੇ ਆ, ਕਦੀ ਕੁਛ ਜਿਹੜਾ ਜੀ ਉਹ ਕਰਦੇ ਆ। ਸੋ ਇਹੋ ਜਿਹੇ ਹਾਲਾਤ ਫੇਰ ਲੱਗਦਾ ਜੀ
ਪੈਦਾ ਹੋਣ। ਤੋਂ ਬਹੁਤ ਧੰਨਵਾਦ ਦਿਲਪ੍ਰੀਤ ਜੀ, ਥੈਂਕ ਯੂ ਵੈਰੀ ਮਚ। ਔਰ ਇਹ ਸੀਗਾ ਜੀ ਅੱਜ ਦੇ ਆਲੇ ਦੁਆਲੇ ਦਿੱਤੇ, ਔਰ ਮੇਰੀ ਤੁਹਾਡੀ ਮੁਲਾਕਾਤ ਕੱਲ੍ਹ ਨੂੰ ਦੁਬਾਰਾ ਫਿਰ ਵੀ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ। ਮਿਹਰਬਾਨੀ, ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ। ਇਹ ਸਨ ਖਬਰਾਂ ਬਲਤੇਜ ਪੰਨੂ ਜੀ ਦੇ ਨਾਲ, ਖਬਰ ਤੇ ਨਜ਼ਰ ਪੰਜਾਬ ਸਟੂਡੀਓਜ਼ ਤੋਂ। ਅਤੇ ਜੀ ਇੱਦਾਂ ਹੀ ਅਸੀਂ ਕੱਲ੍ਹ ਨੂੰ ਮਿਲਦੇ ਅਤੇ ਸੁਣਦੇ ਰਹੋ ਪੰਜਾਬੀ ਰੇਡੀਓ USA।